ਗੁਰਦੁਆਰਾ ਡੋਂਗਮਾਰ ਸਾਹਿਬ ਉਹਦੀ ਵੀ ਕੇਸ ਡਿਟੇਲ ਆਪ ਜੀ ਕੋਲ ਹੈਗੀ, ਉਹਦੀ ਤਾਜ਼ਾ ਸਿਚੁਏਸ਼ਨ ਕੀ ਤੁਹਾਡੇ ਕੋਲ ਰਿਪੋर्ट है? अपनी इस बर्बादी के हम खुद भी जिम्मेदार हैं। ये ਤਿੰਨੇ ਹੀ ਮਸਲੇ ਜਿਹੜੇ ਆ ਨਾ ਇਹਨਾਂ ਨੂੰ ਇਸ ਤਰ੍ਹਾਂ ਖਤਮ ਨਹੀਂ ਹੋਣ ਦੇਵਾਂਗੇ ਕਿ ਜਦੋਂ 1978 ਚ ਗੁਰਦੁਆਰਾ ਗਿਆਨ ਗੋਦੜੀ ਢਾਇਆ ਗਿਆ ਤੇ ਉਦੋਂ ਕਾਂਗਰਸ ਦੀ ਸਰਕਾਰ ਸੀਗੀ, ਸਿੱਖ ਵਕੀਲਾਂ ਦੀ ਕਮੇਟੀ ਬਣਾਈ ਗਈ ਤੇ ਜਗ੍ਹਾ ਜਗ੍ਹਾ ਸਾਨੂੰ ਚਾਹੀਦਾ ਹੈ ਕਿ ਅਸੀਂ ਵੀ ਜਿਹੜੇ ਲਾਅ ਨੂੰ ਜਾਣਨ ਵਾਲੇ ਲੋਕ ਹੈ, ਲਾਅ ਨੂੰ ਮੰਨਣ ਵਾਲੇ ਲੋਕ ਹੈ, ਉਹ ਅੱਗੇ ਆਓ। ਜਦੋਂ 1978 ਚ ਗੁਰਦੁਆਰਾ ਗਿਆਨ ਗੋਦੜੀ ਢਾਇਆ ਗਿਆ ਤੇ ਉਦੋਂ ਕਾਂਗਰਸ ਦੀ ਸਰਕਾਰ ਸੀਗੀ। ਜਦੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ, ਜਦੋਂ ਗੁਰੂ ਗ੍ਰੰਥ ਸਾਹਿਬ ਸਾੜਿਆ ਗਿਆ, ਉਹਨਾਂ ਮੁਕੱਦਮਿਆਂ 'ਚ ਗ੍ਰਿਫਤਾਰੀ ਕਿਉਂ ਨਹੀਂ ਹੋਈ? ਹੁਣ ਤਾਂ ਉਹ ਰੇਪ ਕੇਸ ਦੇ ਵਿੱਚ CBI ਨੇ ਗ੍ਰਿਫਤਾਰ ਕੀਤਾ। 2017 ਤੋਂ ਅੰਦਰ ਹਰਿਆਣਾ ਦੀ ਸਰਕਾਰ ਨੇ ਫੜ ਕੇ ਅੰਦਰ ਦਿੱਤਾ। ਵੱਡਾ ਸਵਾਲ ਤੁਸੀਂ ਖੜਾ ਕੀਤਾ ਔਰ ਸੰਗਤ ਜੀ ਇਨ ਰਿਐਲਿਟੀ ਦੇ ਅੰਦਰ ਇਹ ਸਾਰੇ ਮਸਲੇ ਕਿਤੇ ਨਾ ਕਿਤੇ ਬੜਾ ਵੱਡਾ ਸਵਾਲੀਆ ਨਿਸ਼ਾਨ ਖੜਾ ਕਰਦੇ ਨੇ। 72 ਕੇਸ ਸਨ ਜਿਹਦੇ ਵਿੱਚੋਂ ਦੀ 67 ਕੇਸ ਫਰਜ਼ੀ ਸਾਬਿਤ ਹੋਏ ਕੋਰਟ ਦੇ ਅੰਦਰ, ਤੇ ਬਾਕੀ ਜਿਹੜੇ 3 ਜਾਂ 4 ਰਹਿ ਗਏ ਨੇ ਉਹਨਾਂ ਦੇ ਅੰਦਰ ਸਰਕਾਰੀ ਪੱਖ ਹਾਜ਼ਰ ਹੀ ਨਹੀਂ ਹੁੰਦਾ। ਕੋਈ ਇਹ ਨਹੀਂ ਹੁੰਦਾ ਕਿ ਸੁਪਰੀਮ ਕੋਰਟ ਜਾਂ ਹਾਈ ਕੋਰਟ ਜਾਂ ਕੋਈ ਵੀ ਕੋਰਟ ਕਿਸੇ ਇੱਕ ਪੱਖ ਨੂੰ ਸੁਣ ਕੇ, ਸਰਕਾਰੀ ਪੱਖ ਨੂੰ ਸੁਣ ਕੇ ਹੀ ਸਜ਼ਾ ਦੇ ਦੇ। ਸੰਗਤ ਜੀ ਸਾਡੇ ਨਾਲ ਮਾਈਨੋਰਟੀ ਕਮਿਸ਼ਨ ਦੇ ਜਿਹੜੇ ਚੇਅਰਮੈਨ ਹੈਗੇ ਨੇ ਸਰਦਾਰ ਇਕਬਾਲ ਸਿੰਘ ਲਾਲਪੁਰਾ ਸਾਡੇ ਨਾਲ ਜੁੜ ਚੁੱਕੇ ਨੇ। ਫਤਿਹ ਦੀ ਸਾਂਝ ਪਾਉਂਦੇ ਇਕਬਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਕਬਾਲ ਸਿੰਘ ਜੀ, ਅੱਜ ਤੁਹਾਡੇ ਕੋਲ ਜਿਹੜਾ ਕੇਸ ਪਹੁੰਚਿਆ ਹੈਗਾ ਮੰਗੂ ਮੱਠ ਦਾ, ਜਿੱਥੇ ਗੁਰਦੁਆਰਾ ਇਤਿਹਾਸਕ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰੇ ਨੂੰ ਡਿਮੋਲਿਸ਼ ਕਰਕੇ ਉੱਤੇ ਲੈਟਰਿਨ ਬਾਥਰੂਮ ਬਣਾਏ ਜਾ ਰਹੇ ਨੇ, ਕੀ ਤੁਹਾਡੇ ਕੋਲ ਇਸ ਕੇਸ ਦੀ ਡਿਟੇਲ ਹੈਗੀ? ਸਾਡੇ ਕੋਲ ਇੱਕ ਪਟੀਸ਼ਨ ਸਰ ਅਜੀਤ ਸਿੰਘ ਦੀ ਪਾਈ ਹੋਈ ਹੈ ਔਰ ਉਹਦੇ 'ਚ ਉਹਨਾਂ ਨੇ ਲਿਆ ਐਲੀਗੇਸ਼ਨ ਲਾਏ ਹੈ ਕਿ ਉੜੀਸਾ ਦੀ ਜਿਹੜੀ ਬੀਜੂ ਪਟਨਾਇਕ ਸਰਕਾਰ ਹੈ, ਉਹਨਾਂ ਨੇ ਉੱਥੇ ਮੰਗੂ ਮੱਠ ਦੀ ਜਿਹੜੀ ਜਗ੍ਹਾ ਸੀ ਗੁਰਦੁਆਰਾ ਸਾਹਿਬ ਦੀ, ਉਹਦੇ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਤੇ ਅੱਜ ਅਸੀਂ ਉੱਥੋਂ ਦੇ ਕਲੈਕਟਰ ਨੂੰ ਬੁਲਾਇਆ ਸੀ, ਉਹ ਆਏ ਨਹੀਂ। ਹੁਣ ਅਗਲੀ ਪੇਸ਼ੀ 'ਤੇ ਉਹਨਾਂ ਦੇ ਚੀਫ ਸੈਕਟਰੀ ਨੂੰ ਲਿਖਿਆ ਕਿ ਉਹ ਆ ਕੇ ਪੇਸ਼ ਹੋਵੇ ਔਰ ਸਾਰਾ ਰਿਕਾਰਡ ਲੈ ਕੇ ਆਵੇ, ਕਿਉਂਕਿ ਇਹਨਾਂ ਦੇ ਮੁਤਾਬਕ ਕਾਫੀ ਜ਼ਮੀਨ ਜਿਹੜੀ ਹੈ ਉਹ ਗੁਰਦੁਆਰਾ ਸਾਹਿਬ ਦੇ ਨਾਂ 'ਤੇ ਸੀ ਔਰ ਗੁਰਦੁਆਰਾ ਸਾਹਿਬ ਦੇ ਇਸਤੇਮਾਲ 'ਚ ਸੀ। ਅੱਜ ਜਿਹੜੀਆਂ ਉਹਨਾਂ ਦੇ ਨਾਲ ਲੱਗਦੀਆਂ ਕਮਰਸ਼ੀਅਲ ਪ੍ਰਾਪਰਟੀਜ਼ ਸੀਗੀਆਂ ਉਹ ਢਾਹ ਦਿੱਤੀਆਂ ਗਈਆਂ, ਅਤੇ ਪ੍ਰਾਪਰਟੀ ਤਾਂ ਉਹ ਗੁਰਦੁਆਰਾ ਸਾਹਿਬ ਦੀ ਸੀ, ਅਤੇ ਗੁਰਦੁਆਰਾ ਸਾਹਿਬ ਕਿਸ ਤਰ੍ਹਾਂ ਦੁਬਾਰਾ ਸਹੀ ਢੰਗ ਨਾਲ ਉੱਥੇ ਰਹਿਣਗੇ, ਬਣੇ ਰਹਿਣਗੇ, ਇਹਦੇ ਬਾਰੇ ਚਿੰਤਾ ਦਾ ਵਿਸ਼ਾ, ਕਿਉਂਕਿ ਇਤਿਹਾਸਿਕ ਥਾਂ ਆ, ਇੱਥੇ ਇਸ ਤਰ੍ਹਾਂ ਦੀ ਡੈਮੋਲੀਸ਼ਨ ਨਹੀਂ ਹੋਣੀ ਚਾਹੀਦੀ। ਇਕਬਾਲ ਸਿੰਘ ਜੀ, ਅਜਮੇਰ ਸਿੰਘ ਜੀ ਦੀ ਜਿਹੜੀ ਪਟੀਸ਼ਨ ਹੈਗੀ ਹੈ ਉਹ ਗੁਰਦੁਆਰਾ ਅਗਰ ਅਸੀਂ ਗੱਲ ਕਰਦੇ ਹਾਂ ਡੋਂਗਮਾਰ ਸਾਹਿਬ ਦਾ ਕੇਸ ਵੀ ਲੜ ਰਹੇ ਨੇ, ਇੰਟਰਨੈਸ਼ਨਲ ਲੈਵਲ ਦੇ ਉੱਤੇ ਗੱਲ ਕਰਨੇ, ਇੱਕ ਇਮੇਜ ਬੰਦੀ ਜਾ ਰਹੀ ਹੈਗੀ ਹੈ, ਲੋਕਾਂ ਦੇ ਅੰਦਰ ਇੱਕ ਇਨਸਿਕਿਉਰਿਟੀ ਚੀਜ਼ ਆ ਰਹੀ ਹੈਗੀ ਹੈ ਕਿ ਜਿੱਥੇ ਇਸ ਮੁਲਕ ਦੇ ਅੰਦਰ ਹਿੰਦੂ ਰਾਸ਼ਟਰ ਦੀਆਂ ਗੱਲਾਂ ਸਰਕਾਰੀ ਤੌਰ ਦੇ ਉੱਤੇ ਨਹੀਂ ਹੈਗੀਆਂ ਮਗਰ ਕਈ ਧਿਰਾਂ ਵੱਲੋਂ ਕੀਤਾ ਜਾ ਰਿਹਾ। ਉਸੇ ਤਰੀਕੇ ਨਾਲ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ ਜਿਹੜੇ ਗੁਰਦੁਆਰੇ ਨੇ, ਅਗਰ ਅਸੀਂ ਗੁਰਦੁਆਰਾ ਗਿਆਨ ਗੋਦੜੀ ਦੀ ਗੱਲ ਕਰਦੇ ਹਾਂ, ਉਹ ਸਿੱਕਾ ਕੋਲੋਂ ਖੋਲ੍ਹਿਆ ਗਿਆ ਹੈਗਾ। ਉਸ ਤੋਂ ਬਾਅਦ ਗੁਰਦੁਆਰਾ ਡੋਂਗਮਾਰ ਸਾਹਿਬ ਅਤੇ ਹੁਣ ਗੁਰਦੁਆਰਾ ਮੰਗੂ ਮੱਠ, ਇਹ ਜਿਹੜੀ ਇੱਕ ਭਾਵਨਾ ਇੱਕ ਇੰਟਰਨੈਸ਼ਨਲ ਬਾਹਰ ਬੈਠੇ ਸਿੱਖਾਂ ਦੇ ਦਿੱਲੀ 'ਚ ਆਉਂਦੀ ਹੈਗੀ ਹੈ, ਉਹਨਾਂ ਦੇ ਦਿੱਲੀ 'ਚ ਗੱਲ ਰੜਕਦੀ ਹੈਗੀ ਕਿ ਸਾਡੇ ਇਤਿਹਾਸਿਕ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਚਰਨ ਛੋਹ ਜਿਹੜੇ ਗੁਰਦੁਆਰੇ ਨੇ ਸਾਡੇ ਤੋਂ ਖੋਏ ਜਾ ਰਹੇ ਨੇ। ਉਹਦੇ ਉੱਤੇ ਤੁਹਾਡਾ ਕੀ ਪੁਆਇੰਟ ਆਫ ਵਿਊ ਹੈ? ਦੇਖੋ, ਗੁਰਦੁਆਰਾ ਕੋਈ ਖੋਇਆ ਨਹੀਂ ਜਾ ਰਿਹਾ, ਕਿਉਂਕਿ ਅਸੀਂ ਮੈਂ ਤਾਂ ਤਕਰੀਬਨ 1.25 ਸਾਲ ਪਹਿਲਾਂ ਹੀ ਇੱਥੇ ਆਇਆ, ਕਮਿਸ਼ਨ ਦਾ ਚੇਅਰਮੈਨ ਬਣਿਆ। 1978 ਦੇ ਵਿੱਚ ਗੁਰਦੁਆਰਾ ਗਿਆਨ ਗੋਦੜੀ ਜਿਹੜਾ ਉੱਥੇ ਢਾਇਆ ਗਿਆ। ਪਹਿਲਾਂ ਤਾਂ ਸੱਚ ਜਾਣਨ ਦੀ ਲੋੜ ਹੈ ਕਿ ਉੱਥੇ ਗੁਰਦੁਆਰਾ ਹੈ ਹੀ ਨਹੀਂ ਸੀ, ਇੱਕ ਦੁਕਾਨ ਕਿਰਾਏ 'ਤੇ ਸੀ। ਜਿਹੜਾ ਗੁਰਦੁਆਰਾ ਦੀ ਸਾਡੀ ਪ੍ਰਾਪਰਟੀ ਹੈ ਨਹੀਂ ਸੀ, ਇਹ ਮੇਰੇ ਜਿਹੜਾ ਪੁਰਾਣਾ ਇਤਿਹਾਸ ਇਹੀ ਲਿਖਿਆ। ਉਹ ਦੁਕਾਨ ਦੀ ਜਦੋਂ ਦੁਕਾਨਾਂ ਉੱਥੇ ਢਾਈਆਂ ਗਈਆਂ, ਉਹਨੂੰ ਪਰਿਕਰਮਾ ਚੌੜੀ ਕੀਤੀ ਗਈ, ਅਤੇ ਉਹ ਜਿਹੜਾ ਮਾਲਕ ਮਕਾਨ ਸੀਗਾ, ਮਾਲਕ ਦੁਕਾਨ ਸੀ, ਉਹ ਪੈਸੇ ਲੈ ਕੇ ਘਰ ਨੂੰ ਚਲਾ ਗਿਆ। ਲੇਕਿਨ ਇਹ ਜਿਹੜੀ ਜਗ੍ਹਾ ਆ, ਇਹ ਨਹਿਰ ਅੰਗਰੇਜ਼ਾਂ ਨੇ ਖੁਦਵਾਈ ਆ। ਗੁਰੂ ਸਾਹਿਬ ਆਏ ਆ ਦਰਿਆ ਗੰਗਾ ਦੇ ਉੱਤੇ, ਉੱਥੇ ਗੁਰਦੁਆਰਾ ਬਣੇ ਪੂਰਨ ਤੌਰ 'ਤੇ, ਜਿਹੜੀ ਹੈ ਉੱਥੇ ਇੱਕ ਵਧੀਆ ਆਲੀਸ਼ਾਨ ਗੁਰਦੁਆਰਾ ਬਣੇ। ਇਹਦੇ ਲਈ ਸਾਡੀ ਭਾਰਤ ਦੀ ਸਰਕਾਰ, ਪੁਸ਼ਕਰ ਧਾਮੀ ਜੀ ਉੱਤਰਾਖੰਡ ਦੇ ਚੀਫ ਮਿਨਿਸਟਰ, ਅਸੀਂ ਸਾਰੇ ਮਿਲ ਕੇ ਇਸ ਕੰਮ ਨੂੰ ਲੱਗੇ ਹੋਏ ਹਾਂ। ਲੇਕਿਨ ਮੈਂ ਸਮਝਦਾ ਵੀ 78 ਤੋਂ ਲੈ ਕੇ ਹੁਣ ਤੱਕ ਦੀ ਚੁੱਪੀ
ਦੇ ਪਿੱਛੇ ਕੀ ਰਾਜ ਹੈ। ਕਈ ਵਾਰੀ ਸਰਕਾਰਾਂ ਦੇ ਵਿੱਚ ਪੰਜਾਬ ਦੇ ਲੀਡਰ ਭਾਈਵਾਲ ਰਹੇ, ਕੀ ਉਹਨਾਂ ਨੇ ਕਦੇ ਕੋਈ ਇਸ਼ੂ ਚੁੱਕਿਆ? ਮੈਂ ਤਾਂ ਜਿਸ ਦਿਨ ਦਾ ਆਇਆ, ਮੈਂ ਮੰਗੂ ਮਠ ਇਹ ਗੁਰਦੁਆਰਾ ਗਿਆਨ ਗੋਦੜੀ ਦਾ ਇਤਿਹਾਸ ਵੀ ਸਟੱਡੀ ਕੀਤਾ, ਵਿਜ਼ਿਟ ਵੀ ਕੀਤੀ ਹੈ। ਆਤਿਫ ਰਸ਼ੀਦ ਜੀ ਸਾਡੇ ਵਾਈਸ ਚੇਅਰਮੈਨ ਸੀ, ਉਹਨਾਂ ਨੂੰ ਵੀ ਉੱਥੇ ਭੇਜਿਆ। ਹੁਣ ਵੀ ਅਸੀਂ 1 ਹਫ਼ਤੇ ਤੋਂ ਬਾਅਦ ਰਿਪੋਰਟ ਮੰਗਾਈ ਦੀ ਹੈ। ਹੁਣ ਜਿਹੜੀ ਪਿੱਛੇ ਜ਼ਮੀਨ ਇਹਨਾਂ ਨੇ ਕਹੀ ਸੀਗੀ ਐਡਮਿਨਿਸਟ੍ਰੇਸ਼ਨ ਨੇ, ਉਹ ਜ਼ਮੀਨ ਸੀ ਉੱਤਰ ਪ੍ਰਦੇਸ਼ ਦੀ। ਅਸੀਂ ਕਿਹਾ ਉੱਤਰ ਪ੍ਰਦੇਸ਼ ਦੀ ਜ਼ਮੀਨ ਇੱਧਰ ਟਰਾਂਸਫਰ ਨਾ ਹੋਵੇ ਇਰੀਗੇਸ਼ਨ ਦੀ, ਅਤੇ ਗੁਰਦੁਆਰਾ ਬਣੇ ਨਾ, ਇਹ ਗੱਲ ਮਨਜ਼ੂਰ ਨਹੀਂ ਹੈਗੀ ਸਾਨੂੰ। ਤੁਸੀਂ ਸਾਨੂੰ ਜ਼ਮੀਨ ਦਿਓ ਉੱਤਰਾਖੰਡ ਦੀ, ਔਰ ਉਸੇ ਜਗ੍ਹਾ ਦਿਓ ਜਿੱਥੇ ਗੁਰੂ ਸਾਹਿਬ ਆਏ ਸੀ, ਤਾਂ ਕਿ ਉੱਥੇ ਇੱਕ ਆਲੀਸ਼ਾਨ ਗੁਰਦੁਆਰਾ ਬਣਾਇਆ ਜਾ ਸਕੇ। ਇਕਬਾਲ ਸਿੰਘ ਜੀ, ਆਪ ਜੀ ਕਹਿ ਰਹੇ ਹੋ ਕਿ 1978 ਦੇ ਅੰਦਰ ਉਹ ਗੁਰਦੁਆਰੇ ਦੀ ਜਗ੍ਹਾ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਉੱਥੇ ਗੁਰਦੁਆਰਾ ਨਹੀਂ ਹੈਗਾ ਸੀ, ਮਗਰ ਜਿਹੜੀ ਆਮ ਸਿੱਖਾਂ ਦੀ ਪਰਸੈਪਸ਼ਨ ਹੈਗੀ, ਉਹਨਾਂ ਦੀ ਸੋਚ ਹੈਗੀ ਹੈ ਕਿ 84 ਦੇ ਅੰਦਰ ਜਿਸ ਪੂਰੀ ਇੰਡੀਆ ਦੇ ਅੰਦਰ, ਪੂਰੇ ਮੁਲਕ ਦੇ ਅੰਦਰ ਕਤਲੇਆਮ ਹੋਇਆ, ਉਸ ਵੇਲੇ ਗੁਰਦੁਆਰੇ ਨੂੰ ਢਾਹ ਢੇਰੀ ਕੀਤਾ ਗਿਆ। ਚਲੋ, ਆਪ ਜੀ ਕਹਿ ਰਹੇ ਹੋ ਕਿ ਤੁਸੀਂ ਪੂਰਾ ਰਿਕਾਰਡ ਚੈੱਕ ਕੀਤਾ, ਮਗਰ ਗੁਰਦੁਆਰਾ ਡੋਂਗਮਾਰ ਸਾਹਿਬ, ਉਹਦੀ ਵੀ ਕੇਸ ਡਿਟੇਲ ਆਪ ਜੀ ਕੋਲ ਹੈਗੀ ਹੈ? ਉਹਦੀ ਤਾਜ਼ਾ ਸਿਚੁਏਸ਼ਨ ਕੀ ਤੁਹਾਡੇ ਕੋਲ ਰਿਪੋਰਟ ਹੈ ਗੁਰਦੁਆਰਾ ਡੋਂਗਮਾਰ ਸਾਹਿਬ ਸਿੱਕਿਮ ਸਰਕਾਰ ਦਾ? ਦੇਖੋ, ਗੁਰਦੁਆਰਾ ਡੋਂਗਮਾਰ ਸਾਹਿਬ ਦੇ ਉੱਤੇ ਹਾਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ। ਮੈਂ ਸੰਬੰਧਿਤ ਧਾਰਮਿਕ ਸੰਸਥਾਵਾਂ ਨੂੰ ਵੀ ਲਿਖਿਆ ਸੀ ਕਿ ਤੁਸੀਂ ਵੀ ਇਹਦੀ ਪੈਰਵੀ ਕਰੋ। ਅਸੀਂ ਵੀ ਚੀਫ ਸੈਕਟਰੀ ਸਿੱਕਮ ਤੋਂ ਰਿਪੋਰਟ ਮੰਗੀ ਹੈ, ਔਰ ਮੈਡਮ ਰਿੰਚਨ ਲਾਮੋ ਹੈਗੇ ਆ ਸਾਡੇ ਮੈਂਬਰ, ਉਹਨਾਂ ਦੀ ਡਿਊਟੀ ਲਾਈ ਹੈ ਕਿ ਇਹਨੂੰ, ਕਿਉਂਕਿ ਬੁੱਧ ਧਰਮ ਵਾਲੇ ਕਲੇਮ ਕਰਦੇ ਆ ਕਿ ਇਹ ਸਾਡੀ ਥਾਂ ਆ, ਸਿੱਖ ਕਲੇਮ ਕਰਦੇ ਆ ਇਹ ਸਾਡੀ ਥਾਂ ਆ। ਸਾਰ ਅਜਮੇਰ ਸਿੰਘ ਵਿਚਾਰਾ ਇਕੱਲਾ ਹੀ ਆਦਮੀ ਬਜ਼ੁਰਗ ਸੁਪਰੀਮ ਕੋਰਟ, ਹਾਈ ਕੋਰਟ 'ਚ ਭੱਜਿਆ ਹੋਇਆ ਲੈ ਕੇ। ਮੈਂ ਸਮਝਦਾ ਕਿ ਅਦਾਲਤੀ ਕੰਮ ਅਦਾਲਤਾਂ ਰਾਹੀਂ ਹੋਣੇ ਆ, ਕਮਿਸ਼ਨ ਦਾ ਕੰਮ ਕਮਿਸ਼ਨ ਰਾਹੀਂ ਹੋਣਾ, ਸਰਕਾਰਾਂ ਦਾ ਸਰਕਾਰਾਂ ਰਾਹੀਂ ਹੋਣੇ ਆ। ਅਸੀਂ ਇਹ ਤਿੰਨੇ ਹੀ ਮਸਲੇ ਜਿਹੜੇ ਆ ਨਾ, ਇਹਨਾਂ ਨੂੰ ਇਸ ਤਰ੍ਹਾਂ ਖਤਮ ਨਹੀਂ ਹੋਣ ਦਿਆਂਗੇ। ਜਿਹੜਾ ਵੀ ਰਿਲੀਫ ਹੈਗਾ, ਜਿਵੇਂ ਆਰਮੀ ਨੂੰ ਵੀ ਮੈਂ ਲਿਖਿਆ ਕਿ ਤੁਹਾਡੇ ਕੋਲ ਜਿਹੜੀ ਡਾਂਗ ਮਾਰ ਦਾ ਇਤਿਹਾਸ ਹੈ, ਉਹ ਸਾਨੂੰ ਦਿਓ, ਤਾਂ ਕਿ ਅਸੀਂ ਉਸ ਨੂੰ ਲੈ ਕੇ ਅੱਗੇ ਪਰਸੂ ਕਰ ਸਕੀਏ। ਮੈਂ ਸਮਾਜ ਨੂੰ ਹੀ ਬੇਨਤੀ ਕਰਦਾ ਕਿ ਭਾਈ, ਅਦਾਲਤਾਂ ਦੇ ਵਿੱਚ ਜਿਹੜੇ, ਅਸੀਂ ਤਾਂ ਇੱਥੇ 1984 ਦੇ ਦੰਗਿਆਂ ਦੇ ਜਿਹੜੇ, ਮੈਂ ਉਹਨੂੰ ਦੰਗੇ ਨਹੀਂ ਕਹਾਂਗਾ, ਮੈਸੇਕਰ, ਕਤਲੇਆਮ ਦੇ ਦੋਸ਼ੀਆਂ ਦੇ ਬਾਰੇ ਵੀ ਪਤਾ ਕਰਨ ਲਈ, ਸਾਰੀ ਪੜਤਾਲ ਕਰਨ ਲਈ ਸਿੱਖ ਵਕੀਲਾਂ ਦੀ ਕਮੇਟੀ ਬਣਾਈ ਹੈ। ਅਤੇ ਜਗ੍ਹਾ ਜਗ੍ਹਾ ਸਾਨੂੰ ਚਾਹੀਦਾ ਹੈ ਕਿ ਅਸੀਂ ਵੀ ਜਿਹੜੇ ਲਾਅ ਨੂੰ ਜਾਣਨ ਵਾਲੇ ਲੋਕ ਹੈ, ਲਾਅ ਨੂੰ ਮੰਨਣ ਵਾਲੇ ਲੋਕ ਹੈ, ਉਹ ਅੱਗੇ ਆਓ। ਅਸੀਂ ਬਹਿ ਕੇ ਇੱਕ ਜਿਹੜੀ ਕੰਸੈਂਸਸ ਭਾਈਚਾਰਾ ਬਣਾ ਕੇ ਇਕੱਠੇ ਹੋ ਕੇ, ਇਹ ਸਰਕਾਰ ਕੋਈ ਵੀ ਕਿਸੇ ਕੰਮ ਵਿੱਚ, ਕਈ ਵਾਰੀ ਵਹਿਮ ਹੋ ਜਾਂਦਾ ਹੈ ਕਿ ਜਦੋਂ 1978 'ਚ ਗੁਰਦੁਆਰਾ ਜਿਹੜਾ ਗਿਆਨ ਗੋਦੜੀ ਢਾਇਆ ਗਿਆ, ਅਤੇ ਉਦੋਂ ਕਾਂਗਰਸ ਦੀ ਸਰਕਾਰ ਸੀਗੀ। ਉਦੋਂ 1978 ਦੇ ਵਿੱਚ 77 ਤੋਂ ਲੈ ਕੇ 80 ਤੱਕ ਕੇਂਦਰ ਦੇ ਵਿੱਚ ਜਨਤਾ ਪਾਰਟੀ ਦੀ ਸਰਕਾਰ ਸੀ, ਅਤੇ ਪੰਜਾਬ ਦੇ ਜਿਹੜੇ ਲੋਕ ਹੈ ਉਸ ਵੇਲੇ ਦੇ ਸਭ ਤੋਂ ਜ਼ਿਆਦਾ ਜਿੱਤੇ, ਉਹ ਸਾਰੇ ਉਸ ਜਨਤਾ ਪਾਰਟੀ ਦੀ ਸਰਕਾਰ ਦਾ ਹਿੱਸਾ ਸੀ। ਕਿਉਂ ਮੈਨੂੰ ਸਮਝਣਾ अपनी इस बर्बादी के हम खुद भी जिम्मेदार हैं। ਜਦੋਂ ਤੱਕ ਅਸੀਂ ਆਪ ਨਹੀਂ ਹੋਵਾਂਗੇ, ਮੈਂ ਤਾਂ ਜਦੋਂ ਦਾ ਆਇਆ ਇੱਕ ਦਿਨ ਟਿਕ ਕੇ ਨਹੀਂ ਬੈਠਾ। ਹਰ ਇੱਕ, ਅੱਜ ਵੀ ਚੀਫ ਸੈਕਟਰੀ ਨੂੰ ਦੀ ਐਕਸਪਲੇਨੇਸ਼ਨ ਕਾਲ ਕੀਤੀ ਹੈ, ਉਹਨੂੰ ਤਲਬ ਕੀਤਾ ਕਿ ਸਾਰਾ ਰਿਕਾਰਡ ਸਾਡੇ ਕੋਲ ਲੈ ਕੇ ਆ। ਅਤੇ ਇਸੇ ਤਰ੍ਹਾਂ ਹੀ ਅਸੀਂ ਹਰ ਹਫ਼ਤੇ ਜਿਹੜੇ ਚੀਫ ਮਿਨਿਸਟਰ ਉੱਤਰਾਖੰਡ ਹੈਗੇ ਆ, ਉਹਨਾਂ ਨੂੰ ਲਿਖ ਕੇ ਭੇਜੀ ਦਾ, ਗੱਲ ਕਰੀ ਦੀ ਹੈ ਕਿ ਇਹ ਮਸਲਾ ਜਿਹੜਾ ਆ, ਉਹ ਇਹ ਗੁਰਦੁਆਰਾ ਗਿਆਨ ਗੋਦੜੀ ਵਾਲਾ, ਇਹਨੂੰ ਲਿਆਓ, ਮਿਲ ਕੇ ਹੱਲ ਕਰੀਏ ਔਰ ਇੱਥੇ ਗੁਰਦੁਆਰਾ ਬਣਾਈਏ। ਸੋ ਬਹੁਤ ਜਲਦੀ ਹੀ ਉੱਥੇ ਗੁਰਦੁਆਰਾ ਬਣੇਗਾ ਗਿਆਨ ਗੋਦੜੀ ਦਾ, ਔਰ ਇਸੇ ਤਰ੍ਹਾਂ ਹੀ ਮੰਗੂ ਮੱਠ 'ਚ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜਾਏਗਾ ਕਿਸੇ ਵੀ ਕਿਸਮ ਦਾ। ਉੜੀਸਾ ਦੇ ਵਿੱਚ ਬੀਜੂ ਜਨਤਾ ਦਲ ਦੀ ਸਰਕਾਰ ਹੈ, ਔਰ ਜੋ ਵੀ ਸਾਡਾ, ਜਿਹੜੀ ਬੜੀ ਦੇਰ ਤੋਂ ਉੱਥੇ ਉਹਨਾਂ ਦੀ ਸਰਕਾਰ ਹੈ। ਅਸੀਂ ਹਰ ਤਰੀਕੇ ਨਾਲ ਲੱਗੇ ਹੋਏ ਹਾਂ ਕਿ ਉੱਥੇ ਕਿਸੇ ਵੀ ਤਰ੍ਹਾਂ ਜਿਹੜਾ ਗੁਰਦੁਆਰੇ ਦੀ ਥਾਂ ਆ, ਉਹ ਇਹਦੇ 'ਤੇ ਕੋਈ ਕਬਜ਼ਾ ਨਾ ਕਰੇ, ਨਾ ਕਬਜ਼ਾ ਹੋਣ ਦਿਆਂਗੇ। ਇੱਕ ਅਖੀਲਾ ਸਵਾਲ ਇਕਬਾਲ ਸਿੰਘ ਜੀ, ਤੁਸੀਂ ਕਿਹਾ ਹੈਗਾ ਕਿ ਜਿਹੜੀਆਂ ਸਾਡੀਆਂ ਧਿਰਾਂ ਹੈਗੀਆਂ ਨੇ, ਸਿੱਧਾ ਲਫ਼ਜ਼ ਕਹੀਏ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੈਂ ਕਿਸੇ ਸੰਸਥਾ ਦਾ ਨਾਂ ਨਹੀਂ ਲੈਂਦਾ। ਮੈਂ ਤਾਂ ਕਹਿੰਦਾ ਵੀ ਜਿਹੜੇ ਬੰਦੇ ਸਮਾਜ 'ਚ ਸੇਵਾ ਕਰਨਾ ਚਾਹੁੰਦੇ ਆ, ਉਹ ਸਾਰੇ ਹੀ ਅੱਗੇ ਆ ਜਾਣ। ਬਹੁਤ ਸਾਰੇ ਵਕੀਲਾਂ ਨੇ ਆਪਣੀ ਸਰਵਿਸਿਜ਼ ਆਫਰ ਕੀਤੀਆਂ। ਜਸਟਿਸ ਸਿਸਤਾਨੀ ਨੇ ਇੱਥੇ ਸਰਵਿਸ ਆਫਰ ਕੀਤੀ ਹੈ, ਉਹਨਾਂ ਨੇ ਬ੍ਰਿਗੇਡੀਅਰ ਗੋਥਰਾ ਜੀ ਨਾਲ ਲੱਗੇ ਆ, ਸੂਰੀ ਸਾਹਿਬ ਐਡਵੋਕੇਟ ਹੈ ਸੁਪਰੀਮ ਕੋਰਟ ਦੇ, APS ਆਲੋਵਾਲੀਆ ਸਾਹਿਬ
ਐਡਵੋਕੇਟ ਹੈਗੇ ਸੁਪਰੀਮ ਕੋਰਟ ਦੇ। ਇਹ ਨਹੀਂ ਗੱਲ ਹੈਗੀ ਕਿ ਬਹੁਤ ਸਾਰੇ ਸਿੱਖ ਸਮਾਜ ਦੇ ਲੋਕ ਅੱਗੇ ਆ ਰਹੇ ਆ ਔਰ ਉਹਨਾਂ ਨੇ ਆਪਣਾ ਬਣਦਾ ਯੋਗਦਾਨ ਦੇ ਰਹੇ ਆ ਕਿ ਸਾਡੀ ਅਸਲੀ ਜਿਹੜੇ ਸਮੱਸਿਆਵਾਂ ਅਸੀਂ ਹੱਲ ਕਰਾ ਸਕੀਏ। ਇਹਦੇ ਵਿੱਚ ਹੋਰ ਵੀ ਲੋਕਾਂ ਨੂੰ ਬੇਨਤੀ ਕਰਦਾ ਕਿ ਆਓ ਆਪਾਂ ਮਿਲ ਕੇ ਸਾਰੇ ਹੋ ਕੇ ਇਸ ਸਮੱਸਿਆਵਾਂ ਦੇ ਲਈ, ਮੈਂ ਇਸ ਕਰਕੇ ਚੇਅਰਮੈਨ ਹੈ ਕਮਿਸ਼ਨ ਦਾ ਕਿ ਮੈਂ ਸਿੱਖ ਹੈ ਅਤੇ ਮੈਂ ਸਿੱਖਾਂ ਦਾ ਨੁਮਾਇੰਦਾ ਹੋਣ ਦੇ ਨਾਤੇ ਜੇ ਮੇਰੇ ਆਪਣੇ ਘਰ ਦੇ ਮਸਲੇ ਹੱਲ ਨਹੀਂ ਹੋਣਗੇ ਅਤੇ ਮੈਂ ਸਮਝਦਾ ਮੇਰੇ 'ਚ ਕਿਤੇ ਨਾ ਕਿਤੇ ਕੋਈ ਕਮਜ਼ੋਰੀ ਰਹੇਗੀ ਜਾਂ ਮੇਰੀ ਹੋਏਗੀ। ਸੋ ਮੈਂ ਕੋਸ਼ਿਸ਼ ਕਰਾਂਗਾ ਕਿ ਮੇਰੇ ਹੁੰਦਿਆਂ ਇਹ ਸਾਰੇ ਮਸਲੇ ਹੱਲ ਹੋਣ। ਹਾਲੇ ਤਾਂ ਇੱਕ ਅਜੀਬੋ ਗਰੀਬ ਗੱਲ ਹੈ ਕਿ 1909 ਦਾ ਬਣਿਆ ਹੋਇਆ ਆਨੰਦ ਮੈਰਿਜ ਐਕਟ ਅੱਜ ਤੱਕ ਪੰਜਾਬ 'ਚ ਲਾਗੂ ਨਹੀਂ ਹੋਇਆ। ਅੱਜ ਵੀ ਮੈਂ ਚਿੱਠੀ ਲਿਖੀ ਹੈ 4-5 ਸਟੇਟਾਂ ਦੇ ਚੀਫ ਮਿਨਿਸਟਰਾਂ ਨੂੰ ਕਿ ਤੁਸੀਂ ਭਾਈ ਇਹਨੂੰ ਲਾਗੂ ਕਰੋ। ਲਾਗੂ ਕਿੱਥੇ ਹੋਇਆ? ਵੈਸਟ ਬੰਗਾਲ 'ਚ, ਕੇਰਲਾ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ ਅਤੇ ਦਿੱਲੀ ਦੇ ਵਿੱਚ। ਉਹ ਵੀ ਸਾਡੇ ਤੋਂ ਪਹਿਲਾਂ ਤੇਜਿੰਦਰ ਖੰਨਾ ਜੀ ਗਵਰਨਰ ਸੀ, ਲੈਫਟੀਨੈਂਟ ਗਵਰਨਰ, ਉਹਨਾਂ ਨੇ 2016 'ਚ ਇਹਨੂੰ ਲਾਗੂ ਕਰਵਾਇਆ। ਸੋ ਦੇਖੋ, ਗੱਲਾਂ ਕਰਨੀਆਂ ਹੋਰ ਹੈ, ਕੰਮ ਕਰਨਾ ਹੋਰ ਹੈ। ਮੈਂ ਬਿਲੀਵ ਕਰਦਾ ਕਿ ਨਿੰਦਾ ਭਲੀ ਕਾਹੂ ਕੀ ਨਾਹੀ, ਅਤੇ ਕੰਮ ਕਰੀਏ ਕੌਮ ਲਈ ਜਿਹਦੇ ਲਈ ਸਾਨੂੰ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਅਤੇ ਮੈਂ ਆਪਣੀ ਜ਼ਿੰਮੇਵਾਰੀ ਤਹਿ ਦਿਲ ਨਾਲ ਨਿਭਾਵਾਂਗਾ। ਔਰ ਜਿੰਨੇ ਵੀ ਇਹ ਮਸਲੇ ਆ ਇਹਨਾਂ ਨੂੰ ਲਮਕਾ ਕੇ ਨਹੀਂ ਰੱਖਾਂਗਾ ਕਿ ਇਹ ਸਿਰਫ ਵੋਟਾਂ ਦਾ ਇੱਕ ਹਿੱਸਾ ਬਣ ਜਾਣ, ਕਿ ਜਦੋਂ ਵੀ ਅਸੀਂ ਕਹਿ ਦਈਏ ਕਿ ਅਸੀਂ ਸਾਡੇ ਨਾਲ ਜ਼ਿਆਦਤੀ ਹੋਈ। ਕਦੇ ਕਿਸੇ ਨੇ 4 ਟਾਪੂ ਸਾਡੇ ਨਾਂ 'ਤੇ, ਸਿੱਖਾਂ ਦੇ ਨਾਂ 'ਤੇ, ਸੇਖੋ ਸਾਹਿਬ ਦੇ ਨਾਂ 'ਤੇ, ਬਾਨਾ ਸਿੰਘ ਜੀ ਦੇ ਨਾਂ 'ਤੇ, ਜੋਗਿੰਦਰ ਸਿੰਘ ਜੀ ਦੇ ਨਾਂ 'ਤੇ ਦੇਸ਼ ਦੀ ਸਰਕਾਰ ਨੇ ਰੱਖੇ ਆ। ਕਿੰਨਿਆਂ ਨੇ ਧੰਨਵਾਦ ਕੀਤਾ, ਕਿੰਨਿਆਂ ਨੇ ਧੰਨਵਾਦ ਕੀਤਾ ਵੀਰਵਾਲ ਦਿਵਸ ਦਾ। ਸਾਰੇ ਸਮਾਜ ਇਹਨੂੰ ਪਸੰਦ ਕਰਦਾ, ਲੇਕਿਨ ਆਪਾਂ ਆਪਣੇ ਕਿਸੇ ਖਾਸ ਮਕਸਦ ਪਿੱਛੇ ਜਿਹੜਾ ਬੰਦਾ ਚੰਗੇ ਕੰਮ ਕਰਦਾ, 28 ਕੰਮਾਂ ਦੀ ਸੂਚੀ ਮੇਰੇ ਕੋਲ ਹੈ ਜਿਹੜੀ ਇਸ ਸਰਕਾਰ ਨੇ ਪਿਛਲੇ 8 ਸਾਲਾਂ 'ਚ ਕੀਤੀ ਹੈ, ਅਤੇ ਮੈਂ ਤੁਹਾਨੂੰ ਦੇ ਵੀ ਦਿੰਦਾ। ਹੁਣ ਅਸੀਂ ਕਹਿੰਦੇ ਕੈਦੀ ਰਿਹਾ ਕੀਤੇ ਜਾਣ, ਮੈਂ ਤੁਹਾਨੂੰ ਸੂਚੀ ਦਿੰਦਾ। ਇਹ ਸਾਡੇ 18 ਕੈਦੀ ਪਿਛਲੇ ਦਿਨਾਂ 'ਚ ਸਰਕਾਰ ਨੇ ਰਿਹਾ ਕੀਤੇ 2019 'ਚ, ਜਾਂ ਉਹਨਾਂ ਨੂੰ ਲੰਬੀਆਂ ਪੈਰੋਲ ਦੇ ਕੇ ਬਾਹਰ ਰੱਖਿਆ। ਹੁਣ ਵੀ ਗੁਰਦੀਪ ਸਿੰਘ ਖੈੜਾ ਜੀ ਨੂੰ, ਜਿਹੜੇ ਕਰਨਾਟਕਾ ਵਾਲੇ ਕੇਸ ਦੇ ਵਿੱਚ ਹੈਗੇ ਸੀ, ਉਹਨਾਂ ਨੂੰ ਪੈਰੋਲ ਦਿੱਤੀ ਗਈ। ਸੋ ਗੱਲ ਇਹ ਹੈ ਕਿ 10 ਵਸਤੂ ਲੈ ਪਾਛੈ ਪਾਵੈ, ਏਕ ਕਾਰਨ ਵਿਖੋਟ ਗਵਾਵੈ, ਏਕ ਬੀਨਾ ਦੇ 10 ਵੀ ਹਿਰਲੇ ਤੋ ਮੂੜਾ ਕੋ ਕਾ ਕਰੇ। ਅਸੀਂ ਭਾਈ ਇਹਨਾਂ ਦੇ ਧੰਨਵਾਦੀ ਹੋਈਏ, ਇਹਨਾਂ ਦੇ ਨਾਲ ਇਹ ਵੇਖੀਏ ਜਿਹੜੇ ਲੋਕਾਂ ਨੇ ਹੁਣ ਵੀ ਵਿਰੋਧ ਹੋ ਰਿਹਾ ਇਹਨਾਂ ਦੀ ਰਿਹਾਈ ਦਾ, ਉਹ ਕੌਣ ਲੋਕ ਹੈ? ਕੀ ਤੁਸੀਂ ਉਹਨਾਂ ਨੂੰ ਅਪਰੋਚ ਕੀਤਾ? 7 ਕੈਦੀ ਤਾਂ ਬੇਅੰਤ ਸਿੰਘ ਮਰਡਰ ਕੇਸ ਵਾਲੇ ਨੇ। ਸਾਰ ਬੇਅੰਤ ਸਿੰਘ ਦੇ ਪੋਤੇ ਨੂੰ ਤੀਜੀ ਵਾਰੀ MP ਚੁਣਿਆ ਗਿਆ। ਸਾਰ ਬੇਅੰਤ ਸਿੰਘ ਦਾ ਬੇਟੀ ਉਹਨਾਂ ਦੀ ਡੈਥ ਤੋਂ ਬਾਅਦ ਉਸੇ ਵੇਲੇ MLA ਬਣੀ, ਔਰ ਉਸ ਤੋਂ ਬਾਅਦ ਤੁਸੀਂ ਕਦੇ ਉਹਨਾਂ ਨੂੰ ਜਾ ਕੇ ਮਿਲੇ ਹੋ? ਅਗਲਾ ਦਵਿੰਦਰਪਾਲ ਸਿੰਘ ਭੁੱਲਰ, ਬਿੱਟੇ ਸਰ ਮਨਜਿੰਦਰ ਸਿੰਘ ਬਿੱਟੇ ਦੇ ਕੇਸ 'ਚ ਬਿੱਟਾ ਜੀ ਨੇ ਅਦਾਲਤ ਨੂੰ ਅਪਰੋਚ ਕੀਤਾ। ਤੁਸੀਂ ਕਦੇ ਉਹਨਾਂ ਨੂੰ ਜਾ ਕੇ ਉਹਨਾਂ ਦੇ ਵੀ ਜਿਹੜੀ ਹੈ, ਜਿਸ ਬੰਦੇ ਦੇ ਖਾਨਦਾਨ ਦੇ ਸਾਰੇ ਲੋਕ MLA, ਮਿਨਿਸਟਰ ਅਤੇ MP ਬਣਦੇ ਆ ਰਹੇ ਹਨ, ਤੁਸੀਂ ਉਹਨਾਂ ਦੇ ਪਰਿਵਾਰਾਂ ਨਾਲ ਜਾ ਕੇ ਗੱਲ ਕੀਤੀ ਹੈ? ਉਹਨਾਂ ਤੋਂ ਕੋਈ, ਜਿਵੇਂ ਪ੍ਰਿਯੰਕਾ ਗਾਂਧੀ ਨੇ ਲਿਖ ਕੇ ਦਿੱਤਾ ਕਿ ਮੈਂ ਆਪਣੇ ਫਾਦਰ ਦੇ ਕਾਤਲਾਂ ਨੂੰ ਮਾफ़ ਕਰਦੀ ਹਾਂ, ਜਿਸ ਤਰ੍ਹਾਂ ਲਲਿਤ ਮਾਕਨ ਜੀ ਦੇ ਬੇਟੇ ਅਜੇ ਮਾਕਨ ਜੀ ਨੇ ਲਿਖ ਕੇ ਦਿੱਤਾ ਕਿ ਮੈਂ ਮਾफ़ ਕਰਦਾ ਕੁੱਕੀ ਗਿੱਲ ਨੂੰ। ਕੋਈ ਆਪਾਂ ਇਸ ਤਰ੍ਹਾਂ ਦਾ ਉੱਦਮ ਕੀਤਾ? ਕੋਈ ਉੱਦਮ ਸਾਨੂੰ ਵੀ ਕਰਨਾ ਚਾਹੀਦਾ। ਸੋ ਮੈਂ ਸਮਝਦਾ ਹਮੇਸ਼ਾ ਹੀ ਇਹ ਹੁੰਦਾ ਕਿ ਕੇਂਦਰ ਨਾਲ ਕਿਸੇ ਸਮਾਜ ਨੂੰ ਲੜਾਈਏ, ਲੜਾ ਕੇ ਆਪਣੀ ਕੁਰਸੀ ਲੱਭੀਏ। ਸੋ ਹਲੇ ਤਾਈਂ ਵੀ ਇਹਦੇ 'ਚ ਕੌਣ ਆਪਣੀ ਕੁਰਸੀ ਲੱਭ ਰਿਹਾ, ਕਿਸ ਤਰ੍ਹਾਂ ਦੀ ਲੀਡਰਸ਼ਿਪ ਬਣਾਉਣ ਦੀ ਕੋਸ਼ਿਸ਼ ਕਰ ਰਿਹਾ, ਉਹ ਗੱਲ ਹਮੇਸ਼ਾ ਸੰਵਾਦ ਨਾਲ ਹੱਲ ਹੁੰਦੀ ਹੈ। ਆਓ ਬਹਿ ਕੇ ਸੰਵਾਦ ਕਰੋ, ਸੰਵਾਦ ਕਰਕੇ ਜੋ ਕੋਈ ਰਾਸਤਾ ਹੈ ਉਹ ਸਹੀ ਰਾਹ 'ਤੇ ਲੱਭੀਏ। ਕੀ ਅਸੀਂ ਪੰਜਾਬ ਨੂੰ ਬਲਦਾ ਰੱਖਣਾ ਚਾਹੁੰਦੇ ਹਾਂ? ਕੀ ਅਸੀਂ ਪੰਜਾਬ ਨੂੰ ਤਰੱਕੀ ਨਹੀਂ ਕਰਨ ਦੇਣੀ ਚਾਹੁੰਦੇ? ਇਹ ਸਾਨੂੰ ਬੜਾ ਸੋਚਣ ਦੀ ਲੋੜ ਪਏਗੀ। ਔਰ ਅਸੀਂ ਸਮਝਦੇ ਹਾਂ ਕਿ ਪੰਜਾਬ ਉਜੜੇ ਨਾ, ਪੰਜਾਬ ਵਿਕਾਸ ਦੇ ਮਾਰਗ 'ਤੇ ਰਹੇ, ਪੰਜਾਬ ਖੁਸ਼ਹਾਲੀ ਦੇ ਮਾਰਗ 'ਤੇ ਰਹੇ। ਮੈਂ ਦਿੱਲੀ ਦੇ ਕੱਲ੍ਹ ਬਹੁਤ ਸਾਰੇ ਸਿੱਖ ਜਿਹੜੇ ਹੈ ਇੰਡਸਟਰੀਲਿਸਟ ਮਿਲਿਆ, ਅਤੇ ਇੱਕ ਵਿਅਕਤੀ ਮੇਰਾ ਵੀਰ ਸਾਨੀ ਸਾਹਿਬ ਨੇ, ਉਹ ਕਹਿੰਦੇ ਜੀ ਮੈਂ 1 ਲੱਖ ਬੰਦੇ ਨੂੰ ਇੰਪਲੋਇਮੈਂਟ ਦੇ ਸਕਦਾ। ਮੇਰੇ ਕੋਲ ਇਹਨਾਂ ਦਾ ਇੰਨਾ
ਮੇਰੇ ਕੋਲ ਡਿਮਾਂਡ ਹੈਗੀ ਆ ਵੇਰੀਅਸ ਕੰਪਨੀਜ਼ ਦੀ। ਤੇ ਅਸੀਂ ਸਿੱਖ ਤਾਂ ਬਹੁਤ ਅੱਗੇ ਵਧੇ ਹੋਏ ਆ, ਆਪਾਂ ਕਿਉਂ ਪੰਜਾਬ ਨੂੰ ਪਿੱਛੇ ਖਰਾਬ ਕਰਨ ਵਾਲੇ ਪਾਸੇ ਲੱਗੇ ਹੋਏ? ਇਹਦੇ 'ਚ ਕੀ ਲਾਭ ਹੈਗਾ? ਯਾਨੀ ਕਿ ਕਿਤੇ ਨਾ ਕਿਤੇ ਇਕਬਾਲ ਸਿੰਘ ਜੀ ਆਪ ਜੀ ਦਾ ਕਹਿਣਾ ਹੈਗਾ ਕਿ ਚਾਹੇ ਬੰਦੀ ਸਿੰਘਾਂ ਦੀ ਗੱਲ ਕਰ ਲਈਏ, ਗੁਰਦੁਆਰੇ ਦੀ ਗੱਲ ਕਰ ਲਈਏ, ਰਾਜਨੀਤੀ ਹਾਵੀ ਹੋ ਚੁੱਕੀ ਹੈ ਸਿੱਖ ਭਾਵਨਾਵਾਂ ਤੋਂ। ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਰਾਜਨੀਤਿਕ ਲਾਭ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦੋਂ ਕਿ ਸੰਵਾਦ ਸਹੀ ਢੰਗ ਹੈ। ਇਹ ਸਾਰੇ ਮਸਲੇ ਹੱਲ ਹੋਣਗੇ ਜਿਵੇਂ ਪਹਿਲਾਂ ਹੱਲ ਹੋਏ। ਜਿਹੜੇ ਪਹਿਲਾਂ ਬੰਦੇ ਛੱਡੇ ਗਏ ਉਹ ਵੀ ਛੱਡੇ ਗਏ। ਤੁਸੀਂ ਸੰਵਾਦ ਤਾਂ ਕਰੋ ਨਾ, ਬਹਿ ਕੇ ਗੱਲ ਕਰੋ। ਔਰ ਜਿਹੜੇ ਬੰਦੇ ਜਿਹੜੇ ਰਿਹਾ ਹੋ ਕੇ ਆਏ, ਕਿਸੇ ਨੇ ਲਾਲ ਸਿੰਘ ਹੋਰਾਂ ਦੀ ਸਟੇਟਮੈਂਟ ਰਿਕਾਰਡ ਕੀਤੀ ਹੈ ਜਾ ਕੇ, ਜਿਹੜੇ 8 ਬੰਦੇ ਪਹਿਲਾਂ ਛੱਡੇ ਸੀ 2019 'ਚ, ਕਦੇ ਅਸੀਂ ਲੋਕਾਂ ਦੇ ਸਾਹਮਣੇ ਉਹ ਲੈ ਕੇ ਆਏ ਵੀ ਆਹ ਬੰਦੇ ਨੇ ਜੀ ਜਿਹੜੇ ਬੰਦਿਆਂ ਨੂੰ ਮੋਦੀ ਸਾਹਿਬ ਦੀ ਸਰਕਾਰ ਨੇ ਛੱਡਿਆ? ਕਦੇ ਆਪਾਂ ਉਹ ਸੂਚੀ ਲੋਕਾਂ ਨੇ ਦੱਸੀ ਕਿ 370 ਜਿਹੜੇ ਆ ਬਲੈਕ ਲਿਸਟ ਵਾਲੀ ਖਤਮ ਕੀਤੀ ਗਈ? ਕੰਮ ਸਾਰਾ ਹੋ ਰਿਹਾ, ਲੇਕਿਨ ਉਹ ਕੰਮ ਨੂੰ ਤੁਸੀਂ ਰੰਗਤ ਹੋਰ ਦੇ ਰਹੇ ਹੋ। ਇਹ ਗੱਲ ਜਿਹੜੀ ਆ ਵਾਜਬ ਨਹੀਂ ਹੈਗੀ। ਮੈਂ ਸਮਝਦਾ ਸਾਨੂੰ ਇਸ ਪਾਸੇ ਧਿਆਨ ਰੱਖਣਾ ਚਾਹੀਦਾ। ਹੁਣ ਵੀ ਕੋਈ ਬੰਦਾ ਗੱਲ ਕਰ ਰਿਹਾ ਸੀ ਰਾਮ ਰਹੀਮ ਦੀ ਪੈਰੋਲ ਦੀ। ਉਹ ਯਾਰ ਹੈਰਾਨੀ ਦੀ ਗੱਲ ਹੈ, ਪੰਜਾਬ ਦੇ ਮੁਕੱਦਮੇ 'ਚ ਤਾਂ ਉਹ ਗ੍ਰਿਫਤਾਰ ਹੀ ਨਹੀਂ ਹੋਇਆ। ਉਹਦੀ ਨਾਮ ਚਰਚਾ ਤੇ ਪੰਜਾਬ 'ਚ ਅਲਾਓ ਕੀਤੀ ਜਾ ਰਹੀ। ਨਹੀਂ, ਨਾਮ ਚਰਚਾ ਦੀ ਜਿਹੜੀ ਹੈ ਇੱਕ ਵੱਖਰੀ ਇਸ਼ੂ ਹੈ ਕਿ ਹੀ ਇਜ਼ ਮਿਸਯੂਜ਼ਿੰਗ ਦੀ ਪੈਰੋਲ। ਦੈਟ ਇਜ਼ ਅਨਦਰ ਇਸ਼ੂ ਵਿਚ ਹੈਜ਼ ਟੂ ਬੀ ਡਿਬੇਟਿਡ। ਪਰ ਗੱਲ ਤਾਂ ਇਹ ਹੈ ਕਿ ਜਿਹੜੇ ਪੰਜਾਬ ਦੇ ਵਿੱਚ ਜਦੋਂ ਉਹਨੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਰੂਪ ਬਣਾਇਆ, ਜਦੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ, ਜਦੋਂ ਗੁਰੂ ਗ੍ਰੰਥ ਸਾਹਿਬ ਸਾੜਿਆ ਗਿਆ, ਉਹਨਾਂ ਮੁਕੱਦਮਿਆਂ 'ਚ ਗ੍ਰਿਫਤਾਰੀ ਕਿਉਂ ਨਹੀਂ ਹੋਈ? ਹੂ ਆਰ ਰਿਸਪੋਂਸੀਬਲ ਫॉर ਆਲ ਦੋਸ ਸਿੰਸ 2007? ਹੁਣ ਤਾਂ ਉਹ ਰੇਪ ਕੇਸ ਦੇ ਵਿੱਚ CBI ਨੇ ਗ੍ਰਿਫਤਾਰ ਕੀਤਾ। 2017 ਤੋਂ ਅੰਦਰ ਹਰਿਆਣਾ ਦੀ ਸਰਕਾਰ ਨੇ ਫੜ ਕੇ ਅੰਦਰ ਦਿੱਤਾ। 6 ਸਾਲ ਦੇ ਵਿੱਚ ਉਹਨਾਂ ਨੂੰ 6ਵਾਂ ਸਾਲ ਹੈ ਉਹਨੂੰ ਜੇਲ੍ਹ ਦੇ ਅੰਦਰ। ਸੋ ਉਹਨਾਂ ਨੇ ਇਹ ਪੈਰੋਲ ਦੀ ਵਿੱਚ ਇਹ ਕੰਡੀਸ਼ਨਸ ਹੈ ਜਾਂ ਨਹੀਂ ਹੈ, ਇਹ ਅਸੀਂ ਵੀ ਟੇਕ ਅਪ ਕਰ ਰਹੇ ਹਾਂ। ਵੀ ਆਰ ਆਲਸੋ ਸਟੱਡਿੰਗ ਐਂਡ ਟੇਕਿੰਗ ਅਪ ਵਿਦ ਦੀ ਗਵਰਨਮੈਂਟ ਆਫ ਹਰਿਆਣਾ ਕਿ ਹੀ ਸ਼ੁੱਡ ਨਾਟ ਬੀ ਅਲਾਊਡ ਟੂ ਵਾਇਲੇਟ ਦੀ ਕੰਡੀਸ਼ਨਸ ਆਫ ਦਾ ਪੈਰੋਲ। ਪਰ ਪੰਜਾਬ ਵਾਲੇ ਕਿਉਂ ਨਹੀਂ ਗ੍ਰਿਫਤਾਰ ਕਰਦੇ? ਪੰਜਾਬ ਵਾਲਿਆਂ ਨੇ ਕਿਉਂ ਨਹੀਂ ਗ੍ਰਿਫਤਾਰ ਕੀਤਾ ਪਹਿਲਾਂ? ਹੂ ਸਟਾਪਸ them from arresting ਰਾਮ ਰਹੀਮ? ਬਹੁਤ ਵੱਡਾ ਸਵਾਲ ਤੁਸੀਂ ਖੜਾ ਕੀਤਾ। ਔਰ ਸੰਗਤ ਜੀ, ਇਨ ਰਿਐਲਿਟੀ ਦੇ ਅੰਦਰ ਇਹ ਸਾਰੇ ਮਸਲੇ ਕਿਤੇ ਨਾ ਕਿਤੇ ਇੱਕ ਬੜਾ ਵੱਡਾ ਸਵਾਲੀਆ ਨਿਸ਼ਾਨ ਖੜਾ ਕਰਦੇ ਨੇ। ਸਾਡੀਆਂ ਸੋ ਕਾਲਡ ਕਮੇਟੀਆਂ, ਸਾਡੀਆਂ ਸੋ ਕਾਲਡ ਜਥੇਬੰਦੀਆਂ, ਕਹਿ ਲਈਏ ਮਾਫ ਕਰਨਾ ਅਕਾਲ ਤਖਤ ਦੇ ਜਥੇਦਾਰ ਸਾਹਿਬ, ਜਿਨ੍ਹਾਂ ਦੇ ਕੋਲ ਧਾਰਮਿਕ ਪਾਵਰ ਹੈਗੀ ਹੈ ਸਾਰੇ ਮਸਲਿਆਂ ਦੇ ਉੱਤੇ। ਜਿਸ ਤਰੀਕੇ ਨਾਲ ਸਰ ਇਕਬਾਲ ਸਿੰਘ ਲਾਲਪੁਰਾ ਜੀ ਨੇ ਸਾਰੀਆਂ ਗੱਲਾਂ ਨੂੰ ਐਕਸਪਲੇਨ ਕੀਤਾ ਕਿ 2007 ਤੋਂ ਲੈ ਕੇ ਚਾਹੇ ਡੇਰਾ ਰਾਮ ਰਹੀਮ ਦੀ ਅਸੀਂ ਗੱਲ ਕਰ ਲਈਏ ਜਾਂ ਹੋਰ ਸਾਰੇ ਮਸਲਿਆਂ ਦੇ ਅੰਦਰ ਪੰਜਾਬ ਸਰਕਾਰ ਨੇ ਕੀ ਰੋਲ ਅਦਾ ਕੀਤਾ। ਸਰਕਾਰਾਂ ਕਾਂਗਰਸ ਦੀਆਂ ਵੀ ਬਣੀਆਂ, ਸਰਕਾਰਾਂ ਅਕਾਲੀਆਂ ਦੀਆਂ ਵੀ ਬਣੀਆਂ, ਔਰ ਜਿਹੜੀਆਂ ਸਰਕਾਰਾਂ ਹੈਗੀਆਂ ਨੇ ਉਹ ਇਸ ਵੇਲੇ ਆਮ ਆਦਮੀ ਪਾਰਟੀ ਦੀ ਵੀ ਬਣੀਆਂ, ਮਗਰ ਧਾਰਮਿਕ ਪੱਖੋਂ ਸਿੱਖ ਕੌਮ ਦੇ ਲਈ ਅੱਜ ਤੱਕ ਕਿਸੇ ਨੇ ਕੀ ਕੀਤਾ? ਇੱਕ ਬੜਾ ਵੱਡਾ ਸਵਾਲੀਆ ਨਿਸ਼ਾਨ ਤੁਹਾਡੇ ਸਾਰਿਆਂ ਦੇ ਲਈ ਅਸੀਂ ਛੱਡ ਕੇ ਜਾ ਰਹੇ ਹਾਂ। ਇੱਕ ਅਖੀਰਲਾ ਸਵਾਲ ਪਰਸਨਲ ਤੌਰ ਦੇ ਉੱਤੇ ਪੁੱਛਾਂਗੇ, ਇੱਕ ਸਿੱਖ ਹੋਣ ਦੇ ਨਾਤੇ ਕੀ ਤੁਸੀਂ ਚਾਹੁੰਦੇ ਹੈਗੇ ਹੋ ਕਿ ਬੰਦੀ ਸਿੰਘ ਰਿਹਾ ਹੋਣ? ਇੱਕ ਸਿੱਖ ਹੋਣ ਦੇ ਨਾਤੇ। ਦੇਖੋ, ਮੈਂ ਇੱਕ ਸਿੱਖ ਹੋਣ ਦੇ ਨਾਤੇ ਇਹ ਚਾਹੁੰਦਾ ਹੈ ਕਿ ਕਾਨੂੰਨ ਦੇ ਮੁਤਾਬਕ ਹਰ ਇੱਕ ਨੂੰ ਇਨਸਾਫ ਮਿਲਣਾ ਚਾਹੀਦਾ। ਸਾਨੂੰ ਲੋਕਾਂ ਨੂੰ ਪਹਿਲਾਂ ਤਾਂ ਇਹ ਡਿਸੀਜ਼ਨ ਕਰਨਾ ਪਏਗਾ ਕਿ ਅਸੀਂ ਪੰਜਾਬ ਨੂੰ ਅੱਗ ਲਾਈ ਰੱਖਣਾ ਚਾਹੁੰਦੇ ਹਾਂ ਕਿ ਸ਼ਾਂਤੀ ਚਾਹੁੰਦੇ ਹਾਂ। ਜਿਹੜਾ ਇੱਕ ਬੰਦਾ ਵੀ ਗਲਤ ਗੱਲ ਕਰਦਾ ਹੈ, ਅਸੀਂ 10 ਬੰਦੇ ਚੁੱਪ ਕਰ ਜਾਂਦੇ ਹਾਂ। ਜਦੋਂ ਅਸੀਂ ਸ਼ਾਂਤ ਹੋ ਜਾਂਦੇ ਹਾਂ, ਚੁੱਪ ਹੋ ਜਾਂਦੇ ਹਾਂ, ਤੇ ਇਹਦਾ ਮਤਲਬ ਅਸੀਂ ਉਹਨੂੰ ਸਹਿਮਤੀ ਦਿੰਦੇ ਹਾਂ। ਅਸੀਂ ਜਦੋਂ ਵੀ ਇੱਥੇ ਹੋਇਆ ਔਰ ਜਦੋਂ ਫਿਰ ਸਾਡੀ ਵਾਰੀ ਆਉਂਦੀ ਹੈ ਭੱਜ ਜਾਂਦੇ ਹਾਂ। ਮੈਂ ਆਪ ਗਵਾਹ ਹਾਂ, ਮਹਿਤੇ ਚੌਕ ਦੇ ਵਿੱਚ 20 ਸਤੰਬਰ 1981 ਨੂੰ ਸੰਤ ਜਰਨੈਲ ਸਿੰਘ ਦੀ ਗ੍ਰਿਫਤਾਰੀ ਵੇਲੇ ਗੋਲੀ ਚਲਾਈ ਪੁਲਿਸ ਨੇ, ਕਿੰਨੇ ਬੰਦੇ ਮਰੇ, ਔਰ ਉਹਦੇ 'ਤੇ ਜਸਟਿਸ ਪਾਤੜ ਕਮਿਸ਼ਨ ਬਣਿਆ। ਉਹਦੀ ਰਿਪੋਰਟ ਮੈਨੂੰ ਦੱਸੋ ਕਿੱਥੇ ਹੈ? ਦੱਸੋ। ਦੇਖੋ ਜੀ, ਇਹ ਤੇ ਤੁਹਾਡੇ ਕੋਲ ਰਿਕਾਰਡ ਹੋਏਗਾ। ਅਸੀਂ ਤੇ ਇੱਕ ਮੀਡੀਆ ਦੇ ਤੌਰ ਦੇ ਉੱਤੇ ਇੱਕ ਸਵਾਲ ਪੁੱਛ ਰਿਹਾ, ਲੇਕਿਨ ਫਿਰ ਗੱਲ ਫਿਰ ਘੁੰਮ ਫਿਰ ਕੇ ਉੱਥੇ ਹੀ ਆ ਜਾਂਦੀ। ਤੁਸੀਂ 1981 ਦੀ ਗੱਲ ਕਰਦੇ ਹੈਗੇ, ਮੈਂ ਮੌਜੂਦਾ ਗੱਲ ਕਰ ਰਿਹਾ। ਅੱਜ ਮੋਰਚਾ ਲੱਗਾ ਹੈਗਾ ਚੰਡੀਗੜ੍ਹ ਮੁਹਾਲੀ ਦੇ ਵਿਚਕਾਰ, ਸਭ ਦੀ ਮੰਗ ਇੱਕੋ ਇੱਕ ਹੈ, ਕੌਮ ਖਲੋਤੀ ਹੈ ਉੱਤੇ। ਮੈਂ ਇਹ ਨਹੀਂ ਕਹਿ ਰਿਹਾ, ਮੈਂ ਕਿਸੇ ਦੀ ਕਾਨੂੰਨੀ ਤੌਰ 'ਤੇ ਰਿਹਾਈ ਦਾ ਵਿਰੋਧੀ ਨਹੀਂ ਹੈਗਾ, ਲੇਕਿਨ ਐਜੀਟੇਸ਼ਨ ਕੀ ਰਿਹਾਈ ਵਾਸਤੇ ਲੱਗੀ ਹੈ ਜਾਂ ਕੋਈ ਰਾਜਸੀ ਲਾਭ ਵਾਸਤੇ ਲੱਗੀ ਹੈ? ਜਦੋਂ ਤੁਹਾਡੇ ਕੋਲ ਪਾਵਰ ਸੀ, ਉਦੋਂ ਤੁਸੀਂ ਕੀ ਕੀਤਾ?
ਲੇਕਿਨ ਮੈਂ ਇੱਥੇ ਤੁਹਾਨੂੰ ਇੱਕ ਮਿੰਟ ਨਹੀਂ ਰੁਕਾਂਗਾ। ਉੱਥੇ ਜਿਹੜਾ ਮੋਰਚਾ ਲੱਗਾ ਉਹਦਾ ਕਿਸੇ ਪੋਲੀਟੀਕਲ ਪਾਰਟੀ ਦਾ ਕੋਈ ਕਿਸੇ ਨੂੰ ਵੀ ਆਉਣ ਨਹੀਂ ਦਿੱਤਾ ਜਾਂਦਾ। ਐਸਜੀਪੀਸੀ ਪ੍ਰਧਾਨ ਜਦੋਂ ਧਾਮੀ ਜੀ ਉੱਥੇ ਜਾਂਦੇ ਨੇ, ਸੰਗਤ ਉਹਨਾਂ ਦਾ ਵੀ ਵਿਰੋਧ ਕਰਦੀ ਹੈਗੀ ਹੈ ਕਿ ਅਸੀਂ ਮਾਈਕ ਦੇ ਉੱਤੇ ਕਿਸੇ ਵੀ ਧਾਰਮਿਕ ਬੰਦੇ ਨੂੰ ਨਹੀਂ ਬੋਲਣ ਦਿਆਂਗੇ। ਔਨ ਰਿਕਾਰਡ ਹੈ ਹਾਲੇ ਤੱਕ, ਚਾਹੇ ਕਾਂਗਰਸ ਦੀ ਗੱਲ ਕਰ ਲਈਏ, ਅਕਾਲੀਆਂ ਦੀ ਗੱਲ ਕਰ ਲਈਏ, ਆਮ ਆਦਮੀ ਪਾਰਟੀ ਦੀ ਗੱਲ ਕੀ, ਕਿਸੇ ਵੀ ਲੀਡਰ ਨੇ ਉੱਥੇ ਨਾ ਜਾਣ ਦੀ ਕੋਸ਼ਿਸ਼ ਕੀਤੀ ਹੈ ਤੇ ਨਾ ਹੀ ਕਿਸੇ ਨੂੰ ਉੱਥੇ ਬੋਲਣ ਦਿੱਤਾ ਗਿਆ ਹੈਗਾ। ਸੰਗਤ ਇਹ ਡਿਮਾਂਡ ਕਰਦੀ ਹੈਗੀ ਕਿ ਜਿਹੜੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ, ਸਾਡਾ ਕਨਸਟੀਟਿਊਸ਼ਨ ਲਾਅ ਕਹਿੰਦਾ ਹੈਗਾ ਕਿ ਸਜ਼ਾ ਪੂਰੀ ਕਰਨ ਤੋਂ ਬਾਅਦ ਕਿਸੇ ਨੂੰ ਵੀ ਜੇਲ੍ਹ 'ਚ ਨਹੀਂ ਰੱਖਿਆ ਜਾ ਸਕਦਾ, ਮਗਰ ਉਹ ਸਜ਼ਾਵਾਂ ਕਰਨ ਤੋਂ ਬਾਵਜੂਦ ਉਹਨਾਂ ਦੇ ਕੇਸ ਦੇ ਟ੍ਰਾਇਲ ਨਹੀਂ ਹੋ ਰਹੇ। ਮੈਂ ਤੁਹਾਨੂੰ ਇੱਕ ਅਪਡੇਟ ਹੋਰ ਦੇ ਦੇਣਾ। ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਗੱਲ ਕਰ ਲਈਏ, ਉਹਨਾਂ ਦੇ ਜਿਹੜੇ ਮੇਨ ਵਕੀਲ ਹੈਗੇ ਨੇ ਮਹਿਮੂਦ ਪਰਾਚਾ, ਮੈਂ ਉਹਨਾਂ ਦਾ ਇੰਟਰਵਿਊ ਕੀਤਾ, ਤੁਸੀਂ ਕਹੋਗੇ ਮੈਂ ਲਿੰਕ ਪ੍ਰੋਵਾਈਡ ਕਰ ਦਾਂਗਾ। ਉਹਨਾਂ ਨੇ ਕਿਹਾ 72 ਕੇਸ ਸਨ ਜਿਹਦੇ ਵਿੱਚੋਂ ਦੀ 67 ਕੇਸ ਫਰਜ਼ੀ ਸਾਬਿਤ ਹੋਏ ਕੋਰਟ ਦੇ ਅੰਦਰ, ਤੇ ਬਾਕੀ ਜਿਹੜੇ 3 ਜਾਂ 4 ਰਹਿ ਗਏ ਨੇ ਉਹਨਾਂ ਦੇ ਅੰਦਰ ਸਰਕਾਰੀ ਪੱਖ ਹਾਜ਼ਰ ਹੀ ਨਹੀਂ ਹੁੰਦਾ। ਅਗਰ ਸਿੱਖਾਂ ਦੇ ਨਾਲ ਇਹ ਵਤੀਰਾ ਕੀਤਾ ਜਾਏਗਾ ਤੇ ਫਿਰ ਕਿੱਥੇ ਨਾ ਕਿਤੇ ਫਿਰ ਉਹ ਅੱਗ ਲੱਗਣ ਵਾਲੀ ਜਿਹੜੀ ਤੁਹਾਡੀ ਭਾਸ਼ਾ, ਫਿਰ ਨੌਜਵਾਨਾਂ ਦੇ ਜਜ਼ਬਾਤ ਤੇ ਕਾਬੂ ਤੋਂ ਬਾਹਰ ਹੋਣਗੇ। ਗੱਲ ਇਹ ਹੈ, ਪਹਿਲੀ ਗੱਲ ਇਹ ਹੈ ਕਿ ਮੈਂ ਵਕੀਲ ਸਾਹਿਬ ਨੂੰ ਬੇਨਤੀ ਕਰਾਂਗਾ ਮੇਰੇ ਨਾਲ ਆ ਕੇ ਵਿਚਾਰ ਕਰ ਲਓ। ਮੈਂ ਜ਼ਰੂਰ ਤੁਹਾਡਾ ਸੰਦੇਸ਼ਾ ਮਹਿਮੂਦ ਪਰਾਚਾ ਤੱਕ ਪਹੁੰਚਾਵਾਂਗਾ ਜੇ ਉਹ ਆ ਜਾਣ, ਕਿਉਂਕਿ ਜਦੋਂ ਵੀ ਕਨਵਿਕਸ਼ਨ ਹੁੰਦੀ ਹੈ ਤੇ ਦੋਵਾਂ ਪੱਖਾਂ ਨੂੰ ਸੁਣ ਕੇ ਹੁੰਦੀ ਹੈ। ਕੋਈ ਇਹ ਨਹੀਂ ਹੁੰਦਾ ਕਿ ਸੁਪਰੀਮ ਕੋਰਟ ਜਾਂ ਹਾਈ ਕੋਰਟ ਜਾਂ ਕੋਈ ਵੀ ਕੋਰਟ ਕਿਸੇ ਇੱਕ ਪੱਖ ਨੂੰ ਸੁਣ ਕੇ, ਸਰਕਾਰੀ ਪੱਖ ਨੂੰ ਸੁਣ ਕੇ ਹੀ ਸਜ਼ਾ ਦੇ ਦੇ। ਦੂਜੀ ਗੱਲ ਹੈ, ਇਹ ਬਹਿ ਕੇ ਸੰਵਾਦ ਦੀਆਂ ਗੱਲਾਂ ਨੇ। ਅਸੀਂ ਚਾਹੁੰਦੇ ਹਾਂ ਪੰਜਾਬ ਸ਼ਾਂਤ ਹੋਵੇ। ਪੰਜਾਬ ਦੀ ਸ਼ਾਂਤੀ ਲਈ ਅੱਗੇ ਵੀ ਸਰਕਾਰ ਨੇ ਬਹੁਤ ਲੋਕ ਛੱਡੇ ਆ ਤੇ ਉਹਨਾਂ ਨੂੰ ਕੋਈ ਐਸੀ ਗੱਲ ਨਹੀਂ ਹੈਗੀ ਜਿਹੜੀ ਬਹੁਤ ਵੱਡੀ ਗੱਲ ਆਪਾਂ ਕਹਿ ਸਕਦੇ ਹਾਂ ਕਿ ਇਸ ਮਸਲੇ ਦਾ ਕੋਈ ਹੱਲ ਨਹੀਂ। ਹੱਲ ਹੋਏਗਾ, ਲੇਕਿਨ ਆਪਾਂ ਰਾਹ ਸਹੀ ਫੜੀਏ, ਰਾਹ ਫੜੀਏ ਅਮਨ ਸ਼ਾਂਤੀ ਦਾ, ਰਾਹ ਫੜੀਏ ਪੰਜਾਬ ਨੂੰ ਵਸਾਉਣ ਦਾ, ਰਾਹ ਫੜੀਏ ਪੰਜਾਬ ਨੂੰ ਤਕੜਾ ਕਰਨ ਦਾ। ਉਹਦੇ ਲਈ ਮੈਂ ਸਭ ਤੋਂ ਅੱਗੇ ਹਾਂ। ਹਰ ਸਿੱਖ ਦੀ ਜਾਇਜ਼ ਮੰਗ ਲਈ ਜਿੱਥੇ ਮਰਜ਼ੀ ਮੈਨੂੰ ਲੈ ਚੱਲੋ। ਸੰਗਾ ਜੀ, ਸਭ ਤੋਂ ਆਖਿਰ ਦੇ ਅੰਦਰ ਬਹੁਤ ਵੱਡੀ ਗੱਲ ਕੀਤੀ ਹੈ ਇਕਬਾਲ ਸਿੰਘ ਜੀ ਨੇ। ਉਹ ਕਹਿੰਦੇ ਨੇ ਕਿ ਅਗਰ ਤੁਹਾਡੇ ਕੋਲ ਜੈਨੂਇਨ ਕੋਈ ਔਥੈਂਟਿਕੇਟ ਡਾਕੂਮੈਂਟ, ਜਿਵੇਂ ਆਪਾਂ ਗੱਲ ਕਰੀਏ ਮਹਿਮੂਦ ਪਰਾਚਾ ਜਿਨ੍ਹਾਂ ਦੀ ਮੈਂ ਗੱਲ ਕੀਤੀ, ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਕੇਸ ਦੀ, ਉਹ ਕਹਿੰਦੇ ਨੇ ਇੱਕ ਵਾਰ ਆ ਕੇ ਜ਼ਰੂਰ ਮਿਲਣ। ਇਹ ਸੰਦੇਸ਼ਾ ਅਸੀਂ ਪਰਾਚਾ ਸਾਹਿਬ ਤੱਕ ਵੀ ਪਹੁੰਚਾਵਾਂਗੇ। ਔਰ ਹੋਰ ਵੀ ਜਿਹੜੀ ਤਿਨਾ ਹਰ ਮਸਲੇ ਦੇ ਗੱਲ ਦੇ ਉੱਤੇ ਇੱਕ ਬੜਾ ਵੱਡਾ ਸਵਾਲੀਆ ਨਿਸ਼ਾਨ ਇਕਬਾਲ ਸਿੰਘ ਹੋਰਾਂ ਨੇ ਲਗਾ ਦਿੱਤਾ ਹੈਗਾ ਕਿ ਸਾਡੀਆਂ ਪੋਲੀਟੀਕਲ ਧਿਰਾਂ ਤੇ ਸਾਡੀਆਂ ਸੋ ਕਾਲਡ ਧਾਰਮਿਕ ਧਿਰਾਂ ਸਿਵਾਏ ਅੱਗ ਲਾਉਣ ਦੇ ਕੀ ਕਰ ਰਹੀਆਂ ਨੇ। ਇਹ ਸੰਗਤ ਸੋਚੇ ਕਿ ਕਿਸ ਧਿਰ ਨੇ ਪਿਛਲੇ 15-20 ਸਾਲਾਂ ਤੋਂ ਪੰਜਾਬ ਦੇ ਅੰਦਰ ਆਪਣਾ ਕੀ ਰੋਲ ਅਦਾ ਕੀਤਾ, ਧਾਰਮਿਕ ਪੱਖੋਂ ਔਰ ਰਾਜਨੀਤਿਕ ਪੱਖੋਂ। ਸਾਡੀ ਕੋਸ਼ਿਸ਼ ਸੀ ਅੱਜ ਇਕਬਾਲ ਸਿੰਘ ਲਾਲਪੁਰਾ ਜੀ ਦੇ ਕੋਲ ਅਸੀਂ ਪਹੁੰਚੇ ਹੈਗੇ ਸੀ ਗੁਰਦੁਆਰਾ ਮੰਗੂ ਮੱਠ ਦੇ ਕੇਸ ਦੀ ਰਿਕਾਰਡਿੰਗ, ਹੋਰ ਨਾਲ ਜਿੰਨੇ ਵੀ ਪੰਥਕ ਸਵਾਲ ਨੇ ਅਸੀਂ ਤੁਹਾਡੇ ਤੱਕ ਜਿਹੜੇ ਪਹੁੰਚਾਏ ਹੈਗੇ ਨੇ। ਤੇ ਆਉਣ ਵਾਲੇ ਸਮੇਂ 'ਚ ਸਾਨੂੰ ਜਦੋਂ ਵੀ ਕਿਸੇ ਹੋਰ ਮਸਲੇ ਦੇ ਉੱਤੇ ਇਹਨਾਂ ਤੱਕ ਪਹੁੰਚ ਕਰਨੀ ਹੋਏਗੀ, ਅਸੀਂ ਇਹਨਾਂ ਕੋਲ ਪਹੁੰਚਾਂਗੇ, ਤੁਹਾਡੇ ਪੁੱਛੇ ਹੋਏ ਸਵਾਲਾਂ ਦਾ ਜਵਾਬ ਵੀ ਲਵਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਜਿਹੜੇ ਸਾਡੇ ਪੰਥ ਦੇ ਮਸਲੇ ਨੇ, ਅਗਰ ਮੀਡੀਆ ਵੱਜੋਂ ਅਸੀਂ ਉਹਦੇ ਅੰਦਰ ਕੁਝ ਪੋਜ਼ਿਟਿਵ ਰੋਲ ਅਦਾ ਕਰ ਸਕੀਏ ਤਾਂ ਅਸੀਂ ਆਪਣੀ ਬਣਦੀ ਜ਼ਿੰਮੇਵਾਰੀ ਜ਼ਰੂਰ ਆਪਾਂ ਆਪਣੀ ਬਣਦੀ ਜ਼ਿੰਮੇਵਾਰੀ ਨੂੰ ਪੂਰਾ ਕਰਾਂਗੇ। ਲੈਣੇ ਸਰ ਇਕਬਾਲ ਸਿੰਘ ਜੀ ਤੋਂ ਇਜਾਜ਼ਤ। ਇਕਬਾਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।